ਦੁਨੀਆ 'ਚ ਬਹੁਤ ਜ਼ਿਆਦਾ ਟਰਮੋਇਲ ਚੱਲ ਰਿਹਾ ਆ। ਗਲੋਬਲ ਇਕੋਨਮੀ ਨੂੰ ਲੈ ਕੇ ਤੇ ਜੋ ਜੰਗ ਚੱਲ ਰਹੀ ਹੈਗੀ ਆ, ਰਸ਼ੀਆ ਨੇ ਯੂਕਰੇਨ 'ਚ ਅਟੈਕ ਕੀਤਾ ਆ, ਨਾਰਥ ਕੋਰੀਆ ਵਾਲਾ ਜਿਹੜਾ ਆ ਥਾਪੀਆਂ ਮਾਰੀ ਜਾਂਦਾ, ਉਹਨੂੰ ਕਿੰਨੀਆਂ ਮਿਜ਼ਾਈਲ ਸਿੱਟ ਦਿੱਤੀਆਂ ਆ ਪਿਛਲੇ ਦਿਨਾਂ ਦੇ ਵਿੱਚ। ਤੇ ਅੱਜ ਇੱਕ ਬਹੁਤ ਵੱਡਾ ਕਹਿੰਦੇ ਵੀ ਐਕਸ਼ਨ ਪ੍ਰੈਜ਼ੀਡੈਂਟ ਜੋ ਬਾਈਡਨ ਵੱਲੋਂ ਹੋ ਸਕਦਾ ਆ। ਸਾਊਦੀ ਅਰੇਬੀਆ ਦੇ ਵਿੱਚ ਜੋ ਓਪੈਕ ਆ, ਆਇਲ ਦੀ ਜੋ ਪ੍ਰੋਡਕਸ਼ਨ ਦੀ ਬੋਡੀ ਹੈਗੀ, ਜੋ ਡਿਸਾਈਡ ਕਰਦੇ ਆ ਕਿੰਨਾ ਉਹਨਾਂ ਨੇ ਪ੍ਰੋਡਿਊਸ ਕਰਨਾ ਆ, ਉਹਨਾਂ ਨੇ ਕਹਿਤਾ ਵੀ ਅਸੀਂ 2 ਮਿਲੀਅਨ ਬੈਰਲਸ ਪਰ ਡੇ ਨਵੰਬਰ ਪਹਿਲੀ ਤੋਂ ਕੱਟ ਕਰਨ ਜਾ ਰਹੇ ਆ। ਦੇਖ ਸੋ ਲਓ। ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਅੱਜ ਪੂਰੀ ਥ੍ਰੈਟ ਕੀਤਾ ਹੈ, ਉਹਨਾਂ ਨੂੰ ਕਿਹਾ ਵੀ ਤੁਸੀਂ ਰਸ਼ੀਆ ਦੇ ਨਾਲ ਖੜ ਗਏ ਆ ਉਸ ਟਾਈਮ ਦੇ ਉੱਤੇ ਜਦੋਂ ਪੂਰੀ ਦੁਨੀਆ ਦੇ ਵਿੱਚ ਗੈਸ ਦੀ ਕਿੱਲਤ ਆ, ਤੇ ਤੁਸੀਂ ਜੋ ਆ ਇਹ ਕੱਟ ਕਰਨ ਜਾ ਰਹੇ ਹੈਗੇ ਆ। ਗਲੋਬਲ ਇਕੋਨਮੀ ਇੱਕ ਤਰ੍ਹਾਂ ਦੇ ਨਾਲ ਨਾਈਫ ਐਜ ਤੇ ਹੈਗੀ ਆ। એનર્ਜੀ ਪ੍ਰਾਈਸਸ ਬਹੁਤ ਜ਼ਿਆਦਾ ਹਾਈ ਆ, ਯੂਰਪ ਦੇ ਵਿੱਚ ਵੀ ਬਹੁਤ ਹਾਈ ਆ। ਉਸ ਟਾਈਮ ਦੇ ਉੱਤੇ ਆਇਲ ਪ੍ਰੋਡਕਸ਼ਨ ਕੱਟ ਕਰਨ ਜਾ ਰਹੇ ਆ ਜਿਸ ਟਾਈਮ ਤੇ ਜ਼ਰੂਰਤ ਬਹੁਤ ਹੈਗੀ ਆ। ਸਾਊਦੀ ਅਰੇਬੀਆ ਤੇ ਯੂਐਸ ਦੇ ਰਿਲੇਸ਼ਨ 1940 ਤੇ 40 ਤੋਂ ਚੱਲ ਰਹੇ ਆ। ਬਿਲੀਅਨਸ ਆਫ ਯੂਐਸ ਡਾਲਰ ਦੀ ਮਿਲਟਰੀ ਤੇ ਸਿਕਿਉਰਿਟੀ ਏਡ ਸਾਊਦੀ ਅਰੇਬੀਆ ਨੂੰ ਦਿੱਤੀ ਗਈ ਆ। ਈਵਨ ਦੋ ਸਾਊਦੀ ਅਰੇਬੀਆ ਦੁਨੀਆ ਦਾ ਹਿਊਮਨ ਰਾਈਟਸ ਦਾ ਸਭ ਤੋਂ ਵੱਡਾ ਵਾਇਲੇਟਰ ਵੀ ਹੈਗਾ ਆ, ਤੇ ਅਮਰੀਕਾ ਵਾਲਿਆਂ ਨੇ ਆਪਣੀਆਂ ਅੱਖਾਂ ਇਸ ਇਸ਼ੂ ਤੇ ਬੰਦ ਕਰ ਰੱਖੀਆਂ। ਜਦੋਂ ਵਾਸ਼ਿੰਗਟਨ ਪੋਸਟ ਦਾ ਜੋ ਇੱਕ ਜਰਨਲਿਸਟ ਸੀ, ਉਸ ਦੇ ਟੁਕੜੇ ਟੁਕੜੇ ਕਰਕੇ ਜਿਹੜੇ ਆ ਅੰਬੈਸੀ ਦੇ ਵਿੱਚ ਟਰਕੀ ਦੀ ਜੋ ਸੀ ਉੱਥੇ ਲੱਭੇ ਸੀ, ਸ਼ਰੇਆਮ ਪਤਾ ਚੱਲਿਆ ਸੀ ਵੀ ਸਾਊਦੀ ਅਰੇਬੀਆ ਇਨਵੋਲਵ ਆ। ਈਵਨ ਬਰਨੀ ਸੈਂਡਰਸ ਜੋ ਸੈਨੇਟਰ ਆ, ਉਹਨਾਂ ਨੇ ਵੀ ਇਹ ਕਿਹਾ ਆ ਕਿ ਦੁਨੀਆ ਦੇ ਸਭ ਤੋਂ ਵਰਸਟ ਵਾਇਲੇਟਰਸ ਆਫ ਹਿਊਮਨ ਰਾਈਟਸ ਨੂੰ ਇਸ ਟਾਈਮ ਉਹਨਾਂ ਨੇ ਰਸ਼ੀਆ ਦੇ ਨਾਲ ਪਾਰਟਨਰ ਕੀਤਾ ਆ ਤਾਂ ਕਿ ਯੂਐਸਏ ਦੇ ਵਿੱਚ ਗੈਸ ਦੀਆਂ ਪ੍ਰਾਈਸਸ ਵਧਾਈਆਂ ਜਾ ਸਕਣ। ਪੂਟਨ ਦੀ ਜੋ ਮੋਨਾਰਕੀ ਆ ਉਸ ਨੂੰ ਡਿਫੈਂਡ ਕੀਤਾ ਜਾ ਸਕੇ। ਉਹਨਾਂ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਕਿਹਾ ਕਿ ਇਮੀਡੀਏਟਲੀ ਯੂਐਸ ਦੇ ਟਰੂਪਸ ਸਾਊਦੀ ਅਰੇਬੀਆ ਤੋਂ ਬਾਹਰ ਕੱਢ ਲਓ, ਕਿਸੇ ਤਰ੍ਹਾਂ ਦਾ ਵੀ ਜੋ ਵੈਪਨਸ ਆ ਉਹ ਉਹਨਾਂ ਨੂੰ ਵੇਚਣੇ ਬੰਦ ਕਰ ਦਿਓ ਤਾਂ ਕਿ ਇਹ ਪ੍ਰਾਈਸ ਫਿਕਸਿੰਗ ਆਇਲ ਕਾਰਟਲ ਨੂੰ ਇੱਕ ਤਰ੍ਹਾਂ ਦਾ ਲੈਸਨ ਸਿਖਾਇਆ ਜਾ ਸਕੇ। ਬਿਲਕੁਲ, ਆਈ ਥਿੰਕ ਇਟਸ ਰਾਈਟ ਟਾਈਮ, ਹਾਈ ਟਾਈਮ ਸਾਊਦੀ ਅਰੇਬੀਆ ਨੂੰ ਜਿਹੜਾ 9/11 ਦਾ ਅਟੈਕ ਹੋਇਆ ਸੀ, ਜੇ ਨਹੀਂ ਮੰਨਦੇ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ, ਬਾਂਹ ਜਿਹੜੀ ਇਹਨਾਂ ਨੂੰ ਹੋਰ ਪਾਸੇ ਵੀ ਮਰੋੜਨੀ ਚਾਹੀਦੀ ਆ। ਵੈਸੇ ਹੀ ਜਿਹੜੇ 9/11 ਦੇ ਵਿਕਟਮ ਆ ਉਹ ਤਾਂ ਸਾਊਦੀ ਅਰੇਬੀਆ ਨੂੰ ਕਟਹਿਰੇ ਦੇ ਵਿੱਚ ਦੇਖਣਾ ਚਾਹੁੰਦੇ ਆ ਵੀ ਉੱਥੋਂ ਜਿਹੜੇ ਅੱਤਵਾਦੀ ਆ ਉਹਨਾਂ ਨੇ ਸਿਖਲਾਈ ਲਈ, ਉਹਨਾਂ ਦੇ ਦੁਆਰਾ ਫੰਡਡ, ਤੇ ਇੱਥੇ ਆ ਕੇ ਉਹਨਾਂ ਨੇ ਐਡਾ ਘਿਨਾਉਣੇ ਕਾਂਡ ਨੂੰ ਅੰਜਾਮ ਦਿੱਤਾ ਜਿਸ ਦੇ ਵਿੱਚ 3000 ਤੋਂ ਵੱਧ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋਈਆਂ। ਤੇ ਦੇਖੋ 20 ਵਰੇ 21 ਵਰੇ ਜਿਹੜੇ ਉਸ ਚੀਜ਼ ਨੂੰ ਕਾਂਡ ਨੂੰ ਜਿਹੜੇ ਹੋ ਚੁੱਕੇ, ਤੇ ਅਜੇ ਵੀ ਅਮਰੀਕਾ ਦੇ ਵਿੱਚ ਸਿਕਿਉਰਿਟੀ ਨੂੰ ਲੈ ਕੇ ਉਹ ਸਾਰੀਆਂ ਚੀਜ਼ਾਂ ਨੂੰ ਕਿੰਨੀ ਵੱਡੀ ਜਿਹੜੀ ਤਬਦੀਲੀ ਆਈ ਆ। ਸੋ ਓਪੈਕ ਦੇ ਦੁਆਰਾ 2 ਮਿਲੀਅਨ ਬੈਰਲ ਐਵਰੀ ਡੇ ਘੱਟ ਜਿਹੜਾ ਤੇਲ ਦੀ ਪ੍ਰੋਡਕਸ਼ਨ ਕੱਢਣੀ, ਉਹਦੇ ਨਾਲ ਓਬਵੀਅਸਲੀ ਜਿੱਦਾਂ ਤੁਸੀਂ ਕਿਹਾ ਵੀ ਬਹੁਤ ਵੱਡਾ ਫਰਕ ਪੈਣਾ ਆ। ਤੇਲ ਦੀਆਂ ਕੀਮਤਾਂ ਲਗਾਤਾਰ ਜਿਹੜੀਆਂ ਉਹ ਵਧਣਗੀਆਂ। ਇਸੇ ਦੇ ਨਾਲ ਹੀ ਜੇ ਆਪਾਂ ਪੁਤਿਨ ਵਾਲੀ ਗੱਲ ਵੀ ਹਰਜੋਤ ਸਿੰਘ ਜੀ ਜੋੜ ਕੇ ਦੇਖੀਏ, ਬਾਈਡਨ ਉਹਨਾਂ ਨੇ ਅੱਜ ਇਹ ਕਿਹਾ ਆ, ਕਹਿੰਦੇ ਵੀ ਮਿਸਕੈਲਕੂਲੇਸ਼ਨਸ ਜ਼ਰੂਰ ਜਿਹੜੀਆਂ ਹੋਈਆਂ ਆ, ਪਰ ਉਹ ਮੰਨਦੇ ਆ ਵੀ ਪੁਤਿਨ ਨਿਊਕਲੀਅਰ ਵੈਪਨ ਯੂਕਰੇਨ ਦੇ ਉੱਤੇ ਨਹੀਂ ਵਰਤੂਗਾ। ਸੋ ਉੱਥੇ ਵੀ ਜਿਹੜਾ ਇੱਕ ਮਸਲਾ ਬਹੁਤ ਗੰਭੀਰ ਬਣਿਆ ਪਿਆ ਆ। ਬਹੁਤ ਵਾਰੀ ਆਪਣੇ ਸਰੋਤੇ ਦਰਸ਼ਕ ਜਿਹੜੇ ਸੁਣ ਦੇਖਣ ਵਾਲੇ ਉਹ ਕਹਿੰਦੇ ਹੋਣਗੇ ਵੀ ਦੁਨੀਆ ਦੇ ਵਿੱਚ ਚੱਲ ਕੀ ਰਿਹਾ ਹੈ, ਪਰ ਰਾਈਟ ਨਾਓ ਰਿਐਲਿਟੀ ਇਹੀ ਆ। ਹਰ ਇੱਕ ਜਾਣਾ ਜਿਹਦੇ ਕੋਲ ਜਿਹੜੀ ਤਾਕਤ ਹੈਗੀ ਆ ਉਹਦੇ ਆਧਾਰ ਦੇ ਉੱਤੇ ਆਪਣਾ ਜਿਹੜਾ ਸਿੱਕਾ ਹੈ ਉਹ ਚਮਕਾਉਣ ਦੀ ਕੋਸ਼ਿਸ਼ ਕਰ ਰਿਹਾ, ਆਪਣੀ ਲੱਤ ਉੱਤੇ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਆ। ਅਮਰੀਕਾ ਦੇ ਵਿੱਚ ਤੇਲ ਦੀ ਪ੍ਰੋਡਕਸ਼ਨ ਨੂੰ ਲੈ ਕੇ ਕਾਫੀ ਜਿਹੜੀਆਂ ਚਰਚਾਵਾਂ ਲਗਾਤਾਰ ਜਿਹੜੀਆਂ ਚੱਲਦੀਆਂ ਰਹਿੰਦੀਆਂ ਵੀ ਕਿੰਨਾ ਤੇਲ ਜਿਹੜਾ ਉਹ ਕੱਢਿਆ ਜਿਹੜਾ ਆ ਯੂਐਸ ਦੀਆਂ ਫੀਲਡ ਪ੍ਰੋਡਕਸ਼ਨ ਦੇ ਵਿੱਚ ਚੱਲ ਰਿਹਾ ਆ। ਇਸ ਟਾਈਮ ਜੇ ਕਹਿੰਦੇ ਗੱਲ ਕਰਦੇ ਜਾਈਏ ਤਾਂ 11,800 ਬੈਰਲ ਐਵਰੀ ਡੇ ਜਿਹੜਾ ਇਹ ਪ੍ਰੋਡਕਸ਼ਨ ਇਸ ਟਾਈਮ ਚੱਲ ਰਹੀ ਆ। ਇਹ 2016 ਜਦੋਂ ਆਪਾਂ ਕੰਪੇਅਰ ਕਰਦੇ ਪਿਛਲੇ ਕਾਰਜਕਾਲ ਦੇ ਹਿਸਾਬ ਦੇ ਨਾਲ, ਉਹਨਾਂ ਦੇ ਵਿੱਚ ਵੀ ਮੈਕਸਿਮਮ 13,000 ਤੱਕ ਜਿਹੜੀ ਪ੍ਰੋਡਕਸ਼ਨ ਸੀਗੀ ਐਵਰੀ ਡੇ। ਸੋ ਉਹਦੇ ਇਰਦ ਗਿਰਦ ਪਹੁੰਚ ਰਹੇ ਆ, ਟਰਾਈ ਕਰ ਰਹੇ ਆ ਹੁਣ ਵੀ ਇੱਥੇ ਪ੍ਰੋਡਕਸ਼ਨ ਨੂੰ ਜਿਹੜਾ ਆ ਉਹ ਵਧਾਇਆ ਜਾਵੇ। ਫੀਲਡ ਪ੍ਰੋਡਕਸ਼ਨ ਜਿਹੜੀ ਕਰੂਡ ਆਇਲ ਦੀ ਆ
ਪਰ ਅਜੇ ਵੀ ਤੇਲ ਦੀਆਂ ਕੀਮਤਾਂ ਦੇ ਉੱਤੇ ਕਾਬੂ ਪਾਉਣਾ ਇਹਨਾਂ ਦੇ ਲਈ ਬੜੀ ਮੁਸ਼ਕਲ ਦਾ ਜਿਹੜਾ ਸਮੱਸਿਆ ਜਿਹੜੀ ਉਹ ਇਸ ਟਾਈਮ ਬਣੀ ਪਈ ਹੈਗੀ ਆ। ਸੋ ਉੱਦਾਂ ਕਿੰਨੇ ਬੈਰਲ ਕਿੰਨੇ ਕੱਢੇ ਜਾਂਦੇ ਆ? 11.8 ਮਿਲੀਅਨ ਬੈਰਲਸ ਪਰ ਡੇ ਜਿਹੜੀ ਆ ਓਵਰਆਲ ਪ੍ਰੋਡਕਸ਼ਨ 2022 ਦੇ ਵਿੱਚ ਜਿਹੜੀ ਉਹ ਦੇਖੀ ਜਾਂਦੀ ਹੈਗੀ ਆ। ਸੋ ਇਹ ਇੱਕ ਜਿਹੜੀ ਹਰਜੋਤ ਸਿੰਘ ਜੀ ਵੱਡੀ ਚੁਣੌਤੀ ਆ ਵੀ ਕੀ ਜਿਹੜਾ ਇਸ ਦੇ ਵਿੱਚ ਅੱਗੇ ਬਣਨਾ ਆ, ਵੀ ਜਿਸ ਤਰੀਕੇ ਦੇ ਨਾਲ ਸਾਊਦੀ ਅਰੇਬੀਆ ਹੁਣ ਅਮਰੀਕਾ ਦੀ ਬਾਂਹ ਜਿਹੜੀ ਇਸ ਚੀਜ਼ ਦੇ ਵਿੱਚ ਮਰੋੜ ਰਿਹਾ ਹੈਗਾ ਆ। ਅਮਰੀਕਾ ਦੇ ਵਿੱਚ ਪਿਛਲੇ ਕਈ ਚਿਰ ਤੋਂ એનર્ਜੀ ਡਿਪੈਂਡੈਂਸੀ ਜਾਂ ਦੂਜਿਆਂ ਦੇ ਉੱਤੇ ਘਟਾਉਣੀ ਤੇ ਆਪਣੀ એનર્ਜੀ ਇੰਡੀਪੈਂਡੈਂਸ ਦੇ ਵੱਲ ਨੂੰ ਜਿਹੜਾ ਉਹ ਵਧਣਾ, ਉਹ ਇੱਕ ਵੱਡੀ ਜਿਹੜੀ ਗੱਲ ਸੀਗੀ। ਸੋ ਗ੍ਰੀਨ એનર્ਜੀ ਵੱਲ ਨੂੰ ਅਮਰੀਕਾ ਕਹਿੰਦੇ ਵੀ ਅਸੀਂ ਜਾਣਾ ਆ, ਪਰ ਉੱਥੇ ਤੱਕ ਪਹੁੰਚਣ ਦੇ ਲਈ ਅਜੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਾ ਸਹਾਰਾ ਲੈਣਾ ਪੈਣਾ ਆ। ਤੇ ਸਾਊਦੀ ਅਰੇਬੀਆ ਇਸ ਸਾਰੀਆਂ ਚੀਜ਼ਾਂ ਨੂੰ ਭਾਂਪ ਰਿਹਾ ਵੀ ਅਮਰੀਕਾ ਦੇ ਉੱਤੇ ਹੋਰ ਦਬਾਅ ਜਿਹੜਾ ਉਹ ਕਿੱਦਾਂ ਪਾਇਆ ਜਾਵੇ। ਸੋ ਬਿਲਕੁਲ ਇਲੈਕਸ਼ਨ ਆ ਰਹੀ ਹੈ ਨਵੰਬਰ 'ਚ, ਨਵੰਬਰ 8 ਨੂੰ, ਤੇ ਉਹਦੇ ਤੇ ਵੀ ਇਹਦਾ ਬਹੁਤ ਜ਼ਿਆਦਾ ਅਸਰ ਪਊਗਾ। ਪਰ ਸਭ ਤੋਂ ਪਹਿਲਾਂ ਹੀ ਆਉਂਦੇ ਆ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਜਿਹੜੀ ਉਹ ਪਾਈਪਲਾਈਨ ਸੀ ਕੈਨੇਡਾ ਤੋਂ ਆਉਂਦੀ, ਉਹ ਬੰਦ ਕਰ ਦਿੱਤੀ। ਤੇ ਜੇ ਓਵਰਆਲ ਰਾਜਕਨਵੀਰ ਸਿੰਘ ਜੀ ਦੱਸਦੇ ਜਾਈਏ USA ਦੇ ਵਿੱਚ ਵੀ ਕਿੰਨੇ ਕ ਬੈਰਲ ਜਿਹੜਾ ਆਲਰੇਡੀ ਰਿਜ਼ਰਵ ਹੈਗੇ ਆ, USA 'ਚ ਵੀ ਬਹੁਤ ਜ਼ਿਆਦਾ ਆ। ਸਭ ਤੋਂ ਜ਼ਿਆਦਾ ਕਹਿੰਦੇ ਰਸ਼ੀਆ ਦੇ ਵਿੱਚ ਆ 256 ਬਿਲੀਅਨ ਬੈਰਲਸ ਆਫ ਗੈਸ ਆਇਲ ਰਿਜ਼ਰਵ ਆ ਰਸ਼ੀਆ ਦੇ। ਸਾਊਦੀ ਅਰੇਬੀਆ 'ਚ 212 ਬਿਲੀਅਨ ਆ। ਆਪਣੇ ਗੁਆਂਢੀ ਮੁਲਕ ਕੈਨੇਡਾ 'ਚ 117 ਬਿਲੀਅਨ ਆ। ਕਿਉਂ ਨਹੀਂ ਅਮਰੀਕਾ ਵਾਲੇ ਕੈਨੇਡਾ ਦੇ ਨਾਲ ਸਿੱਧਾ ਹੀ ਕਰਦੇ, ਨਾਲੇ ਸਾਊਦੀ ਅਰੇਬੀਆ ਵਾਲੇ ਪੰਗੇ 'ਚੋਂ ਬਾਹਰ ਨਿਕਲਦੇ ਆ। ਇਰਾਨ ਦੇ ਕੋਲ 143 ਬਿਲੀਅਨ ਆ। ਬ੍ਰਾਜ਼ੀਲ ਦੇ ਕੋਲ 120 ਬਿਲੀਅਨ ਜੋ ਬੈਰਲਸ ਰਿਜ਼ਰਵ ਹੈਗੇ ਗੈਸ ਦੇ। ਸੋ ਸਾਊਦੀ ਅਰੇਬੀਆ ਦੇ ਅਗੇਂਸਟ ਬਹੁਤ ਲੰਮੇ ਸਮੇਂ ਤੋਂ ਬਹੁਤ ਸਾਰੇ ਕਾਂਗਰਸਮੈਨ, ਸੈਨੇਟਰ, ਈਵਨ ਲੋਕ ਬਹੁਤ ਅਪਸੈਟ ਸੀ ਵੀ ਕਿਉਂ ਇਹਨਾਂ ਦੇ ਨਾਲ ਰਿਲੇਸ਼ਨ ਬਣਾ ਕੇ ਰੱਖਦੇ ਆ। ਪਰ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਬੜੇ ਔਖੇ ਟਾਈਮ ਦੇ ਉੱਤੇ ਜਿਹੜਾ ਇਹ ਡਿਸੀਜਨ ਲਿਆ ਆ, ਇਹ ਸ਼ਰੇਆਮ ਰਸ਼ੀਆ ਦੀ ਹੈਲਪ ਹੈਗੀ ਆ। ਈਵਨ ਤੋਂ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਵੀ ਸ਼ਾਇਦ ਅਮਰੀਕਾ ਬਹੁਤ ਵੱਡੀ ਗਿਣਤੀ ਦੇ ਵਿੱਚ ਗੈਸ ਸਾਊਦੀ ਅਰੇਬੀਆ ਤੋਂ ਲੈਂਦਾ, ਸਿਰਫ 20% ਲੈਂਦਾ। 80% ਸਾਊਦੀ ਅਰੇਬੀਆ ਦਾ ਗੈਸ ਜੋ ਆ ਉਹ ਏਸ਼ੀਅਨ ਕੰਟਰੀ ਨੂੰ ਜਾਂਦਾ, ਜਿਨ੍ਹਾਂ ਦੇ ਵਿੱਚ ਇੰਡੀਆ ਵੀ ਹੈਗਾ, ਹੋਰ ਸੋ ਸਾਰੇ ਜਿਹੜੇ ਆ ਮੁਲਕ ਹੈਗੇ ਆ। ਸੋ US ਦੇ ਲਾ ਮੇਕਰਸ ਹੁਣ ਕੁਐਸਚਨ ਕਰ ਰਹੇ ਆ ਵੀ ਅਸੀਂ ਕਿਉਂ, ਅਮਰੀਕਨ ਨੇਵੀ ਕਿਉਂ ਸਾਊਦੀ ਅਰੇਬੀਆ ਦੀ ਸਿਕਿਉਰਿਟੀ ਦੇ ਉੱਤੇ ਆਪਣੇ ਪੈਸੇ ਖਰਚ ਕਰੇ। ਆਇਲ ਐਕਸਪੋਰਟ, ਬੈਰਲਸ ਇਨਕਰੀਜ਼ਿੰਗ, ਸਾਰਾ ਕੁਝ ਇਹਦੇ ਉੱਤੇ ਕਿਉਂ ਇੰਨਾ ਪੈਸੇ ਉਹ ਖਰਚ ਕਰੇ। ਸੋ ਅੱਜ ਦੀ ਇਹ ਬਹੁਤ ਵੱਡੀ ਨਿਊਜ਼ ਆ ਵੀ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਥ੍ਰੈਟ ਕੀਤਾ ਹੈ ਤੇ ਹੁਣ ਦੇਖਦੇ ਕੀ ਬਣਦਾ। ਪਰ ਉਹਨਾਂ ਨੇ ਆਪਣੀ ਮੀਟਿੰਗ ਦੇ ਵਿੱਚ ਆਲਰੇਡੀ ਡਿਸਾਈਡ ਕਰ ਲਿਆ ਵੀ ਅਸੀਂ 2 ਮਿਲੀਅਨ ਬੈਰਲਸ ਪਰ ਡੇ ਘਟਾਉਣ ਜਾ ਰਹੇ ਹਾਂ ਪ੍ਰੋਡਕਸ਼ਨ।